ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜੋ ਇਸ ਪ੍ਰੋਗਰਾਮ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 3 ਮਾਰਚ 2016 20 ਫੱਗਣ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਉਰਦੂ ਦਾ ਇੱਕ वन लाइनर है, जब दिया रंज बुतों ने तो खुदा याद आया जी। कि पहला बुत परस्ती है, पर ਜਦੋਂ ਬੁੱਤ ਨਾਰਾਜ਼ ਹੋਏ ਤੇ ਫਿਰ ਧਿਆਨ ਖੁਦਾ ਵੱਲ ਗਿਆ ਜਾਂ ਬੁੱਤਾਂ ਚੋਂ ਕੁਝ ਨਿਕਲਿਆ ਨਹੀਂ ਤੇ ਫਿਰ ਖੁਦਾ ਜਾਂ ਰੱਬ ਕਰਨਾ ਸ਼ੁਰੂ ਕੀਤਾ ਜੀ। ਅਮਰੀਕਾ ਨੇ ਜਿਸ ਤਰੀਕੇ ਨਾਲ ਆਪਣੇ ਹੀ ਰਿਕਾਰਡ ਨੂੰ ਜਿਹੜਾ ਕਿ ਮਨੁੱਖੀ ਹੱਕਾਂ ਦਾ ਇਹਨਾਂ ਨੇ ਬਿਲਡ ਕੀਤਾ ਉਸ ਨੂੰ ਤੋੜਿਆ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਹਵਾਲੇ ਨਾਲ। ਅੱਜ ਉਹ ਉਹਨਾਂ ਨੂੰ ਹੌਂਟ ਕਰ ਰਿਹਾ ਦੁਬਾਰਾ ਜੀ। ਔਰ ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ ਵਿੱਚ ਸ਼ੇਅਰ ਕੀਤਾ ਸੀ ਕਿ ਕਿਵੇਂ 8 ਸੈਨੇਟਰ ਸਮੇਤ 34 ਕਾਂਗਰਸਮੈਨਾਂ ਨੇ ਚਿੱਠੀ ਲਿਖੀ ਹੈ ਜਿਸ ਨੂੰ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਨੇ ਰਿਲੀਜ਼ ਕੀਤਾ ਔਰ ਉਹਨਾਂ ਨੇ ਵੇਰਵੇ ਨਾਲ ਈਸਾਈਆਂ, ਮੁਸਲਮਾਨਾਂ ਔਰ ਪਹਿਲੀ ਵਾਰ ਇਸ ਲੈਵਲ ਦੇ ਉੱਤੇ ਸੈਨੇਟਰਸ ਦੀ ਚਿੱਠੀ ਵਿੱਚ ਜਿਹੜਾ ਉਹ ਸਿੱਖਾਂ ਦਾ ਜ਼ਿਕਰ ਹੋਇਆ ਕਿ ਸਾਨੂੰ ਇੱਕ ਅੱਡ ਧਰਮ ਦੇ ਤੌਰ ਤੇ ਮਾਨਤਾ ਵੀ ਨਹੀਂ ਹੈ। ਈਸਾਈਆਂ ਬਾਰੇ ਉਹਨਾਂ ਨੇ ਵੇਰਵੇ ਨਾਲ ਦੱਸਿਆ ਸੀ ਕਿ ਕਿਵੇਂ ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਵਿੱਚ 300 ਤੋਂ ਜ਼ਿਆਦਾ ਈਸਾਈਆਂ ਨੂੰ ਉਹਨਾਂ ਦਾ ਅੰਨ ਪਾਣੀ ਸਭ ਬੰਦ ਕੀਤਾ ਹੋਇਆ, ਉਹਨਾਂ ਤੇ ਹਮਲੇ ਹੋ ਰਹੇ ਨੇ ਔਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਵਾਪਸ ਹਿੰਦੂ ਬਣਨ। ਔਰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਵੀ ਉਹ ਯਕੀਨੀ ਬਣਾਏ ਕਿ ਭਾਰਤੀ ਸੰਵਿਧਾਨ 'ਚ ਜਿਹੜਾ ਧਾਰਮਿਕ ਆਜ਼ਾਦੀ ਦਾ ਮੌਲਿਕ ਹੱਕ ਹੈ, ਫੰਡਾਮੈਂਟਲ ਰਾਈਟ ਹੈ, ਉਸ ਨੂੰ ਰੀਸਟੋਰ ਕਰੇ। ਹੁਣ ਅੱਜ ਜਿਹੜੀ ਮੁੱਖ ਖਬਰ ਇਹ ਜਿਹੜੀ ਹੈ ਜਿਸ ਨੂੰ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਆਪਣੀ ਪ੍ਰੈਸ ਰਿਲੀਜ਼ ਰਾਹੀਂ ਦੁਨੀਆ ਦੇ ਵਿੱਚ ਨਸ਼ਰ ਕੀਤਾ ਗਿਆ। ਇਹ ਉਹ ਕਮਿਸ਼ਨ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਹੜਾ ਕਿ US ਕਾਂਗਰਸ ਦੇ ਇੱਕ ਐਕਟ ਦੇ ਨਾਲ, ਕਾਨੂੰਨ ਦੇ ਨਾਲ ਹੋਂਦ 'ਚ ਆਇਆ। ਇਹ ਬੇਸ਼ੱਕ ਹਿੱਸਾ ਤਾਂ ਸਰਕਾਰ ਨੂੰ ਹੀ ਰਿਕਮੈਂਡ ਕਰਦੇ ਨੇ, ਸਟੇਟ ਡਿਪਾਰਟਮੈਂਟ ਹੋਏ, ਰਿਲੀਜੀਅਸ ਵਿੰਗਸ ਹੋਣ ਜਾਂ ਦੂਸਰੇ ਅਦਾਰੇ ਹੋਣ, ਪਰ ਇਹ ਕੁਆਇਟ ਸੈਮਾਈ ਇੰਡੀਪੈਂਡੈਂਟ ਕਿਸਮ ਦਾ ਕਮਿਸ਼ਨ ਹੈ ਔਰ ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਧਾਰਮਿਕ ਆਜ਼ਾਦੀਆਂ ਕਿੰਨੀਆਂ ਕੁ ਸੁਰੱਖਿਅਤ ਨੇ, ਕਿੰਨੇ ਹੱਕ ਮਾਰੇ ਜਾ ਰਹੇ ਨੇ, ਉਸ ਦੇ ਉੱਤੇ ਰਿਪੋਰਟਸ ਕਰਦੇ ਔਰ ਇਹਨਾਂ ਦੇ ਆਧਾਰ ਦੇ ਉੱਤੇ ਫਿਰ ਇਹ ਰਿਕਮੈਂਡੇਸ਼ਨ ਵੀ ਕਰਦੇ ਨੇ ਕਿ ਕਿਹੜੀ ਕੰਟਰੀ ਆਫ ਕੰਸਰਨ ਔਰ ਕਿਹਨੂੰ ਕੀ ਰੁਤਬਾ ਦਿੱਤਾ ਜਾਏ ਜਿਹੜੇ ਵਾਇਓਲੇਟਰ ਨੇ। ਔਰ ਫਿਰ ਇਹਦਾ ਇੰਪੈਕਟ ਜਿਹੜਾ ਈਵਨ ਫੋਰਨ ਪਾਲਿਸੀ ਦੇ ਉੱਤੇ, ਵਿਦੇਸ਼ ਨੀਤੀ ਦੇ ਉੱਤੇ ਵੀ ਹੁੰਦਾ ਹੈ ਕਿ ਕਿਹਨਾਂ ਨੂੰ ਉਹਨਾਂ ਨੇ ਜਿਹੜਾ ਇਸ ਆਧਾਰ ਦੇ ਉੱਤੇ ਕਿ ਉੱਥੇ ਧਾਰਮਿਕ ਆਜ਼ਾਦੀ ਨਹੀਂ ਹੈ ਪੈਨਲਾਈਜ਼ ਕਰਨਾ ਹੈ, ਕਿਹਨਾਂ ਦੀ ਏਡ ਰੋਕਣੀ ਹੈ ਜਾਂ ਕਿਹਨਾਂ ਨੂੰ ਵਾਰਨਿੰਗ ਦੇਣੀ ਹੈ ਜੀ। ਸੋ ਕਾਫੀ ਸਾਲਾਂ ਤੋਂ ਭਾਰਤ ਜਿਹੜਾ ਹੈ ਉਹ ਬੇਸ਼ੱਕ ਇਹਨਾਂ ਦੀਆਂ ਰਿਪੋਰਟਾਂ ਦੇ ਵਿੱਚ ਉਸ ਦਾ ਜ਼ਿਕਰ ਹੁੰਦਾ ਰਿਹਾ ਕਿ ਭਾਈ ਇੱਥੇ ਇਹ ਵਾਇਓਲੇਸ਼ਨ ਹੈ ਔਰ ਇਹ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਕਮੈਂਡੇਸ਼ਨ ਹੀ ਸੀ ਜਿਹਦੇ ਥੱਲੇ 2002 ਤੋਂ ਬਾਅਦ 12 ਸਾਲ ਮੋਦੀ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਸੀ ਦਿੱਤਾ ਗਿਆ। ਲੇਕਿਨ 2014 ਚ ਪ੍ਰਧਾਨ ਮੰਤਰੀ ਉਹਦੇ ਬਣਨ ਤੋਂ ਬਾਅਦ ਜਿਸ ਤਰੀਕੇ ਨਾਲ ਵਾਈਟ ਹਾਊਸ ਨੇ ਰੈੱਡ ਕਾਰਪੇਟ ਵਿਛਾਇਆ, ਜਿਸ ਤਰੀਕੇ ਨਾਲ ਉਸ ਦਾ ਸਵਾਗਤ ਕੀਤਾ, ਹਾਲਾਂ ਬਹੁਤ ਸਾਰਿਆਂ ਨੂੰ ਇਹ ਭੁਲੇਖਾ ਹੈ ਕਿ ਜੀ ਉਹ ਕਹਿਣਗੇ ਕਿ ਜੀ ਜਦੋਂ ਬਣ ਹੀ ਗਿਆ ਤਾਂ ਫਿਰ ਉਹਨੂੰ ਅਮਰੀਕਾ ਆਉਣ ਤੋਂ ਰੋਕ ਨਹੀਂ ਸੀ। ਹਾਂ, ਜੇ ਯੂਨਾਈਟਿਡ ਨੇਸ਼ਨਸ ਦਾ ਸੈਸ਼ਨ, ਜਨਰਲ ਅਸੈਂਬਲੀ ਜਾਂ ਸਿਕਿਉਰਿਟੀ ਕੌਂਸਲ, ਉਹਦੇ 'ਚ ਅਮਰੀਕਾ ਕਿਸੇ ਨੂੰ ਰੋਕ ਨਹੀਂ ਸਕਦਾ ਆਉਣ ਤੋਂ। ਹਾਲਾਂ ਉਹਦੇ ਵੀ ਪ੍ਰੈਸੀਡੈਂਟਸ ਨੇ ਜਿਨ੍ਹਾਂ 'ਚ ਰੋਕਿਆ ਗਿਆ, ਲੇਕਿਨ ਉਹਦੇ 'ਚ ਕਿਊਬਾ ਦਾ ਫਿਡਾਲ ਕਾਸਟਰੋ ਵੀ ਆਇਆ, ਉਹਦੇ 'ਚ ਈਰਾਨ ਦਾ ਰਫਸਨਜਾਨੀ ਵੀ ਆਇਆ ਜਿਨ੍ਹਾਂ ਦੇ ਉੱਤੇ ਅਮਰੀਕਾ ਨੇ ਪਾਬੰਦੀਆਂ ਲਾਈਆਂ ਹੋਈਆਂ ਸੀ। ਪਰ ਉਹ UN ਦੇ ਸੈਸ਼ਨ ਤੱਕ ਹੀ ਮਹਿਦੂਦ ਹੁੰਦਾ ਹੈ। ਉਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਵਾਈਟ ਹਾਊਸ ਸੱਦ ਕੇ ਜਾਂ ਅਮਰੀਕਾ ਦੇ ਵਿੱਚ ਉਹਨੂੰ ਐਜ਼ ਏ ਸਟੇਟ ਗੈਸਟ ਆਨਰ ਕਰੋ, ਕਿਉਂਕਿ ਪਹਿਲਿਆਂ ਨੂੰ ਵੀ ਨਹੀਂ ਕੀਤਾ ਗਿਆ ਕਿਉਂਕਿ ਉਹ ਵਾਇਓਲੇਟਰ ਇਹਨਾਂ ਨੇ ਮੰਨੇ ਹੋਏ ਸੀ। ਹੁਣ ਜਿਹੜਾ 12 ਸਾਲ ਜਿਸ ਨੂੰ ਵੀਜ਼ਾ ਨਹੀਂ ਸੀ ਦਿੱਤਾ ਅਮਰੀਕਾ ਨੇ, ਸਡਨਲੀ ਉਹ ਅਮਰੀਕਾ ਦਾ ਡਾਰਲਿੰਗ ਬਣ ਗਿਆ ਔਰ ਅਮਰੀਕਾ ਨੇ ਵੀ ਸਮਝਿਆ ਕਿ ਜੀ ਹੁਣ ਜਿਹੜਾ ਅਸੀਂ ਬਿਲਕੁਲ ਲਵੀ ਡਵੀ ਹੋ ਗਏ
ਜਦੋਂ ਮਰਜ਼ੀ ਜਿਹੜਾ ਅਸੀਂ ਆਈਏ ਜਾਈਏ, ਸਾਡੇ ਹੁਣੇ ਨਿਊਕਲੀਅਰ ਰਿਐਕਟਰ ਖਰੀਦਣਗੇ, ਸਾਡੇ ਜਿਹੜੇ ਨੇ ਉਹ ਹੈਲੀਕਾਪਟਰ ਲੈ ਰਹੇ ਨੇ, ਦੂਸਰਾ ਕਰ ਰਹੇ ਨੇ। ਹਾਲਾਂ ਉਹਦੇ 'ਚ ਵੀ ਇੰਡੀਆ ਨੇ ਡੌਜ਼ ਕੀਤਾ ਉਹਨਾਂ ਨੂੰ, ਰਿਐਕਟਰ ਫ੍ਰੈਂਚ ਖਰੀਦ ਲਏ, ਅਜੇ ਵੀ ਡੀਲ ਰਸ਼ੀਅਨ ਜਾਂ ਇਜ਼ਰਾਈਲ ਦੇ ਨਾਲ ਕਰ ਰਹੇ ਨੇ। ਪਰ ਜਿਹੜੀ ਕਰਕੇ ਜਿਸ ਖਬਰ ਕਰਕੇ ਮੈਂ ਅੱਜ ਨੂੰ ਡਿਸਕਸ ਕਰ ਰਹੇ ਹਾਂ ਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਹਨੂੰ ਬਰੀਫ 'ਚ ਮੈਂ US ਸਰਫ ਕਹਾਂਗਾ, US ਸਰਫ ਕਿਹਾ ਜਾਂਦਾ ਹੈ, ਉਸ ਦੀ ਇੱਕ ਟੀਮ ਜਿਹੜੀ ਉਹਨਾਂ ਦੀ ਫੁੱਲ ਫਲਾਈ ਟੀਮ 4 ਮਾਰਚ ਨੂੰ ਭਾਰਤ ਜਾਣ ਦੇ ਲਈ ਜਿਹੜੀ ਹੈ ਤਿਆਰ ਸੀ। ਉਹਨਾਂ ਨੇ ਵੀਜ਼ੇ ਅਪਲਾਈ ਕੀਤੇ ਹੋਏ ਸੀ ਜੀ, ਔਰ ਉਹਨਾਂ ਨੂੰ ਆਸ ਸੀ ਕਿ ਹੁਣ ਜਿਸ ਕਿਸਮ ਦੀ ਰਿਲੇਸ਼ਨਸ਼ਿਪ ਉਹਨਾਂ ਦੀ ਹੈ, ਉਹਨਾਂ ਨੂੰ ਭਾਰਤ ਜਾਣ ਦੀ ਇਜਾਜ਼ਤ ਦਿੱਤੀ ਜਾਏਗੀ। ਕਿਉਂਕਿ ਜਦੋਂ US ਸਰਫ ਦੀਆਂ ਟੀਮਾਂ ਜਾਂਦੀਆਂ ਨੇ ਤੇ ਜ਼ਾਹਰ ਹੈ ਮੌਕੇ ਦੇ ਉੱਤੇ ਵੀ ਪੜਤਾਲ ਕਰਦੀਆਂ, ਉਹਨਾਂ ਨੂੰ ਆ ਕੇ ਲੋਕ ਮਿਲਦੇ ਨੇ ਕੀ ਹੋਇਆ। ਔਰ ਅੱਜ ਜਿਹੜਾ ਹੈ ਉਹਨਾਂ ਨੇ ਵੀਜ਼ਾ ਇੰਡੀਆ ਨੇ ਡਿਨਾਈ ਕਰ ਦਿੱਤਾ ਔਰ ਇਹ ਆਫੀਸ਼ੀਅਲ ਪ੍ਰੈਸ ਰਿਲੀਜ਼ ਹੈ US ਸਰਫ ਦੀ, ਜਿਹਦੀ ਹੈਡਲਾਈਨ ਹੈ ਇੰਡੀਆ US ਸਰਫ ਨਾਟ ਇਸ਼ੂਡ ਵੀਜ਼ਾਸ, ਕਿ US ਸਰਫ ਦੇ ਮੈਂਬਰਾਂ ਨੂੰ ਇੰਡੀਆ ਨੇ ਵੀਜ਼ਾ ਨਹੀਂ ਦਿੱਤਾ। ਵਾਸ਼ਿੰਗਟਨ ਡੇਟਲਾਈਨ ਦੀ ਖਬਰ ਹੈ, The Indian government today failed to issue visas to the US Commission on International Religious Freedom in time for a long-planned trip to India. The goal of the Commission's trip was to discuss and assess religious freedom conditions in that nation. ਕਿ ਅੱਜ ਭਾਰਤ ਨੇ US ਸਰਫ ਦੀ ਟੀਮ ਨੂੰ, ਜਿਹੜੀ ਕਿ ਭਾਰਤ ਦੇ ਲੰਬੇ ਦੌਰੇ ਤੇ ਜਾ ਰਹੀ ਸੀ, ਵੀਜ਼ਾ ਨਹੀਂ ਦਿੱਤਾ ਔਰ ਇਸ ਕਮਿਸ਼ਨ ਦਾ ਮਕਸਦ ਸੀ ਕਿ ਉੱਥੇ ਜਾ ਕੇ ਉਹ ਦੇਖੇ ਕਿ ਭਾਰਤ ਦੇ ਵਿੱਚ ਧਾਰਮਿਕ ਆਜ਼ਾਦੀਆਂ ਦਾ ਕੀ ਹਾਲ ਹੈ ਜੀ। ਔਰ ਇਹ ਹੁਣ ਕੋਟ ਅਨਕੋਟ ਉਹਨਾਂ ਦੀ ਸਟੇਟਮੈਂਟ ਹੈ, We are deeply disappointed by the Indian government's denial in effect of these visas. As a pluralistic, non-sectarian and democratic state and a close partner of United States, India should have the confidence to allow our visit. US SURF has been able to travel to many countries, including those that are among the worst offenders of religious freedom, including Pakistan, Saudi Arabia, Vietnam, China and Burma. One would expect that the Indian government would allow for more transparency than have these nations and would welcome the opportunity to convey its views directly to US SURF, said Robert P. George, chairman of the US SURF. US SURF ਦੇ chairman Mr. ਜਾਰਜ ਰਾਬਰਟ ਪੀ ਜਾਰਜ ਨੇ ਕਿਹਾ ਕਿ ਅਸੀਂ ਭਾਰਤ ਵੱਲੋਂ ਜਿਹੜਾ ਸਾਨੂੰ ਵੀਜ਼ਾ ਦੇਣ ਤੋਂ ਨਾ ਕੀਤੀ ਗਈ ਹੈ, ਇਸ ਨਾਲ ਬਹੁਤ ਨਿਰਾਸ਼ਾ ਵਿੱਚ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਭਾਰਤ ਇੱਕ ਬਹੁ ਕੌਮੀ ਪਲੂਰਲਿਸਟਿਕ ਹੁੰਦਾ ਤੇ ਸਾਰੇ ਕਿਸਮ ਦੇ ਹੋਣ, ਨਾਨ ਸੈਕਟੇਰੀਅਨ, ਕੋਈ ਵੱਖਵਾਦ ਨਹੀਂ ਹੈ ਜੀ, ਔਰ ਲੋਕਤੰਤਰਿਕ ਸਟੇਟ ਹੈ ਔਰ ਅਮਰੀਕਾ ਦਾ ਇੱਕ ਕਰੀਬੀ ਸਾਥੀ ਹੈ ਔਰ ਭਾਰਤ ਨੂੰ ਇਸ ਗੱਲ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਸੀ ਕਿ ਅਸੀਂ US ਸਰਫ ਨੂੰ ਜਿਹੜੇ ਵੀਜ਼ਾ ਦਿੰਦੇ ਤੇ ਫਿਰ ਉਹਨਾਂ ਨੂੰ ਸਾਡੇ ਤੇ ਭਰੋਸਾ ਹੋਣਾ ਚਾਹੀਦਾ ਸੀ ਕਿ ਅਸੀਂ ਕਹਿਣਾ ਉਹ ਇਹ ਚਾਹੁੰਦੇ ਨੇ ਕਿ ਵੀ ਸਾਨੂੰ ਵੀ ਸਾਡੇ ਨਾਲ ਵੀ ਬੇਇਤਬਾਰੀ ਹੈ। ਫਿਰ ਉਹਨਾਂ ਨੇ ਰਾਦਰ ਇਹ ਕਹਿੰਦੇ ਨੇ ਕਿ ਨਾਲ ਹੋਰ ਸੁਣਾਣੀਆਂ ਜਲੀਆਂ ਕੱਟੀਆਂ। ਉਹ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਸਾਨੂੰ ਉਹ ਦੇਸ਼ ਜਿੱਥੇ ਕਿ ਧਾਰਮਿਕ ਅਧਿਕਾਰਾਂ ਦਾ ਜਾਂ ਮਨੁੱਖੀ ਹੱਕਾਂ ਦਾ ਬੁਰੀ ਤਰ੍ਹਾਂ ਹਨਨ ਹੁੰਦਾ ਹੈ, ਉਹਨਾਂ ਨੇ ਵੀ ਜਿਹੜਾ ਨਾ ਨਹੀਂ ਕੀਤੀ ਹੈ। ਉਹਨਾਂ ਮੁਲਕਾਂ 'ਚ ਵੀ ਅਸੀਂ ਗਏ ਹਾਂ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਸ਼ਾਮਲ ਹੈ, ਸਾਊਦੀ ਅਰੇਬੀਆ ਹੈ, ਵਿਤਨਾਮ ਹੈ, ਚੀਨ ਹੈ, ਬਰਮਾ ਹੈ। ਇਹ ਕਿਉਂ ਜਿਹਾ ਲੋਕਤੰਤਰ ਹੈ ਕਿ ਜਿਸ ਨੂੰ US ਸਰਫ ਦੀ ਜਿਹੜੀ ਇੱਕ ਟੀਮ ਹੈ ਉਸ ਤੋਂ ਡਰ ਲੱਗਦਾ। ਫਿਰ ਉਹਨਾਂ ਨੇ ਕਿਹਾ ਕਿ ਇਹ ਆਸ ਕੀਤੀ ਜਾਂਦੀ ਹੈ ਕਿ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਜ਼ਿਆਦਾ ਪਾਰਦਰਸ਼ੀ ਹੋਏਗੀ ਉਹਨਾਂ ਨਾਲੋਂ ਜਿਨ੍ਹਾਂ ਦੇਸ਼ਾਂ ਦਾ ਅਸੀਂ ਜ਼ਿਕਰ ਕੀਤਾ ਔਰ ਇਸ ਨੂੰ ਇੰਡੀਅਨ ਗਵਰਨਮੈਂਟ ਜਿਹੜੀ ਹੈ US ਸਰਫ ਦੇ ਸਾਹਮਣੇ ਆਪਣਾ ਵਿਊ ਪੁਆਇੰਟ ਰੱਖ ਸਕਦੀ ਸੀ, ਪਰ ਇਹਨਾਂ ਨੇ ਸਾਨੂੰ ਬਹੁਤ ਨਿਰਾਸ਼ਾ ਦਿੱਤੀ ਹੈ। ਫਿਰ ਹੁਣ ਇਹਨਾਂ ਦੀ ਪ੍ਰੈਸ ਰਿਲੀਜ਼ ਦਾ ਇਹ ਹਿੱਸਾ ਹੈ ਕਿ ਮਾਰਚ 4 ਨੂੰ ਇਹਨਾਂ ਦਾ ਜਿਹੜਾ ਡੈਲੀਗੇਸ਼ਨ ਉਹ ਜਾਣਾ ਸੀ ਔਰ ਇਸ ਡੈਲੀਗੇਸ਼ਨ ਨੂੰ ਅਮਰੀਕਨ ਸਟੇਟ ਡਿਪਾਰਟਮੈਂਟ ਤੇ ਦਿੱਲੀ ਦੇ ਵਿੱਚ ਜਿਹੜੀ ਅਮਰੀਕਾ ਦੀ ਐਮਬੈਸੀ ਆ ਉਹਦਾ ਪੂਰਾ ਸਮਰਥਨ ਹਾਸਲ ਸੀ ਔਰ ਇਸ ਨੇ ਜਿਹੜਾ US ਸਰਫ ਜਿਹੜੀ ਹੈ ਉਹਦੀ ਮੁੱਖ ਜ਼ਿੰਮੇਵਾਰੀ ਹੈ ਕਿ ਉਹ ਇੰਟਰਨੈਸ਼ਨਲ ਹਿਊਮਨ ਰਾਈਟਸ ਲਾਅ ਦੀ ਰੋਸ਼ਨੀ 'ਚ ਔਰ ਤੱਥਾਂ ਤੇ ਆਧਾਰਿਤ ਜਿਹੜੀ ਹੈ ਇਸ ਗੱਲ ਨੂੰ ਯਕੀਨੀ ਬਣਾਉਂਦੀ ਹੈ ਕਿ ਕਿੱਥੇ ਕਿੱਥੇ ਰਿਲੀਜੀਅਸ ਫਰੀडम्स ਦੁਨੀਆ ਦੇ ਵਿੱਚ ਵਾਇਓਲੇਟ ਹੋ ਰਹੀਆਂ ਔਰ ਉਹ ਆਪਣੀ ਫਿਰ ਰਿਕਮੈਂਡੇਸ਼ਨਸ ਕਰਦੀ ਹੈ ਟੂ ਦਾ ਪ੍ਰੈਜ਼ੀਡੈਂਟ, ਟੂ ਸੈਕਟਰੀ ਆਫ ਸਟੇਟ ਤੇ ਕਾਂਗਰਸ
ਔਰ ਯੂਐਸ ਸਰਫ ਜਿਹੜੀ ਆ ਇੱਕ ਇੰਡੀਪੈਂਡੈਂਟ ਬਾਈ ਪਾਰਟੀਸਨ ਯੂਐਸ ਫੈਡਰਲ ਕਮਿਸ਼ਨ ਹੈ ਜਿਹਦੇ ਵਿੱਚ ਕਿ ਜਿਹੜੇ ਕਮਿਸ਼ਨਰ ਨੇ ਉਹ ਪ੍ਰੈਜ਼ੀਡੈਂਟ ਵੱਲੋਂ ਅਪਾਇੰਟ ਕੀਤੇ ਜਾਂਦੇ ਨੇ ਔਰ ਬਾਈ ਪਾਰਟੀਸਨ ਦਾ ਮਤਲਬ ਹੈ ਡੈਮੋਕ੍ਰੈਟ ਔਰ ਰਿਪਬਲਿਕਨ ਦੋਨਾਂ ਵੱਲੋਂ ਹੀ ਪਾਰਟੀਆਂ ਦੇ ਨੁਮਾਇੰਦੇ ਇਹਦੇ ਚ ਹੁੰਦੇ ਨੇ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਯੂਐਸ ਸਰਫ ਵਿਲ ਕੰਟੀਨਿਊ ਟੂ ਪਰਸਿਊ ਅ ਵਿਜ਼ਿਟ ਟੂ ਇੰਡੀਆ given the ongoing reports from religious communities, civil society groups and NGOs that the conditions for religious freedom in India have been deteriorating since 2014, said Chairman George. Chairman ਨੇ ਕਿਹਾ ਵੀ ਭਾਵੇਂ ਸਾਨੂੰ ਵੀਜ਼ਾ ਤੋਂ ਨਾ ਕਰ ਦਿੱਤੀ ਗਈ ਹੈ ਪਰ ਜੋ ਰਿਪੋਰਟਾਂ ਸਾਨੂੰ ਭਾਰਤ ਤੋਂ ਮਿਲ ਰਹੀਆਂ ਨੇ ਧਾਰਮਿਕ ਕਮਿਊਨਿਟੀਜ਼ ਵੱਲੋਂ, ਸਿਵਲ ਲਿਬਰਟੀ ਗਰੁੱਪਸ ਵੱਲੋਂ, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਵੱਲੋਂ ਕਿ ਭਾਰਤ ਦੇ ਵਿੱਚ 2014 ਤੋਂ ਜਿਹੜੀ ਧਾਰਮਿਕ ਆਜ਼ਾਦੀ ਹੈ ਉਹ ਬਹੁਤ ਬੁਰੀ ਤਰ੍ਹਾਂ ਉਹਦੇ ਚ ਨਿਗਾਰ ਆ ਰਿਹਾ ਹੈ ਲੋਕਾਂ ਨੂੰ ਦੇ ਮੁੱਢਲੇ ਹੱਕ ਧਾਰਮਿਕ ਆਜ਼ਾਦੀ ਦੇ ਨਹੀਂ ਦਿੱਤੇ ਜਾ ਰਹੇ ਔਰ ਅਸੀਂ ਭਾਰਤ ਦੇ ਉੱਤੇ ਵੀਜ਼ੇ ਦੇ ਲਈ ਜਿਹੜਾ ਦਬਾਅ ਬਣਾਈ ਰੱਖਾਂਗੇ ਸੋ ਜ਼ਾਹਰ ਹੈ ਕਿ ਜੇ ਹੁਣ 2014 ਤੋਂ ਹੀ ਉਹਨਾਂ ਨੇ ਕਿਹਾ ਕਿ ਜੀ ਡਿਟੀਰੀਓਰੇਟ ਹੋਇਆ ਹੈ ਉਹੀ ਸਾਲ ਹੈ ਮੋਦੀ ਪ੍ਰਧਾਨ ਮੰਤਰੀ ਬਣੇ ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਜਾਂ ਕਹਿੰਦੇ ਰਹੇ ਲਗਾਤਾਰਤਾ ਨਾਲ ਯੂਐਸ ਸਰਫ ਨੇ ਖੁਦ 12 ਸਾਲ ਵੀਜ਼ਾ ਨਹੀਂ ਸੀ ਦਿੱਤਾ ਮੋਦੀ ਨੂੰ ਕਿ ਮੋਦੀ ਐਸੇ ਕਿਹੜੇ ਹੈਵਨ ਚੋਂ ਮੁੜ ਕੇ ਆਇਆ ਕਿ ਜਿੱਥੇ ਇਹਦੇ ਪਾਪ ਸਾਰੇ ਧੋਤੇ ਗਏ ਨੇ ਜਾਂ ਇਹਦੇ ਹੱਥਾਂ ਤੇ ਜਿਹੜਾ ਖੂਨ ਲੱਗਿਆ ਹੈ ਗੁਜਰਾਤ ਦੇ ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਦਾ ਉਹ ਧੋਤਾ ਗਿਆ ਪਰ ਇਸ ਲਈ ਮੈਂ ਕਿਹਾ ਕਿ ਵੀ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ ਹੁਣ ਇਹਨਾਂ ਨੂੰ ਵੀ ਰੱਬ ਯਾਦ ਆਇਆ ਇਹਨਾਂ ਨੂੰ ਵੀ ਮੋਦੀ ਦਾ ਚਿਹਰਾ ਨਜ਼ਰ ਆਣਾ ਸ਼ੁਰੂ ਹੋਇਆ ਔਰ ਹੁਣ ਕਹਿ ਰਹੇ ਨੇ ਤੁਹਾਡੇ ਨਾਲੋਂ ਤਾਂ ਪਾਕਿਸਤਾਨ ਚੰਗਾ ਤੁਹਾਡੇ ਨਾਲੋਂ ਤਾਂ ਸਾਊਦੀ ਅਰੇਬੀਆ ਚੰਗਾ ਤੁਹਾਡੇ ਨਾਲੋਂ ਤਾਂ ਚੀਨ ਚੰਗਾ ਤੁਹਾਡੇ ਨਾਲੋਂ ਤਾਂ ਬਰਮਾ ਚੰਗਾ ਕਿ ਉੱਥੇ ਅਸੀਂ ਜਾ ਆਏ ਆ ਤੁਸੀਂ ਕਿਹੋ ਜਿਹਾ ਲੋਕਤੰਤਰ ਹੋ ਔਰ ਮੈਂ ਸਮਝਦਾ ਕਿ ਵੀ ਇੱਕ ਪਾਸੇ ਇੰਡੀਅਨ ਸਟੇਟ ਦਾ ਇਹ ਵਰਤਾਰਾ ਹੈ ਔਰ ਦੂਸਰੇ ਪਾਸੇ ਮੈਂ ਸਮਝਦਾ ਵੀ ਜਦੋਂ ਅੱਜ ਕੱਲ ਸਿੱਖ ਕੌਮ ਦੇ ਹਵਾਲੇ ਨਾਲ ਜਿਹੜੀਆਂ ਪੋਜ਼ਿਟਿਵ ਗੱਲਾਂ ਆ ਰਹੀਆਂ ਨੇ ਹਰਿਆਣੇ 'ਚ ਉਹ ਸਾਰੇ ਜਾਟਾਂ ਦੇ ਉਹ ਘਿਰਾਓ ਔਰ ਉਹਨਾਂ ਦੇ ਅੰਦੋਲਨ ਦੌਰਾਨ ਸਿੱਖਾਂ ਨੇ ਕਿਵੇਂ ਰੋਲ ਅਦਾ ਕੀਤਾ ਹੈ ਸੀਰੀਆ ਰਿਫਿਊਜੀਜ਼ ਨਿਕਲ ਰਹੇ ਨੇ ਕਿਵੇਂ ਮੈਸੇਡੋਨੀਆ ਦੇ ਵਿੱਚ ਲਗਾਤਾਰਤਾ ਨਾਲ ਲੰਗਰ ਲਾਇਆ ਹੋਇਆ ਹੈ ਬੇਸ਼ੱਕ ਜਿੱਥੇ ਇਹ ਖਬਰਾਂ ਹੁੰਦੀਆਂ ਨੇ ਉੱਥੇ ਨਾਲ ਦੀ ਨਾਲ ਵੀ ਹੁੰਦਾ ਹੈ ਕਿ ਜੀ ਅੱਜ ਆਸਟ੍ਰੇਲੀਆ 'ਚ ਇੱਕ ਸਿੱਖ ਬੱਚੇ ਨੂੰ ਜਿਹੜਾ ਬੱਸ ਦੇ ਵਿੱਚ ਟਰੈਵਲ ਕਰ ਰਿਹਾ ਸੀ ਹਰਾਸ ਕੀਤਾ ਗਿਆ ਜਾਂ ਐਲਏ 'ਚ ਜਿਹੜਾ ਇੱਕ ਸਿੱਖ ਡਰਾਈਵਰ ਜਿਹੜਾ ਬੱਸ ਚਲਾਉਂਦਾ ਸੀ ਉਹਨੂੰ ਇਹ ਕਹਿ ਕੇ ਮਾਰਿਆ ਗਿਆ ਕਿ ਜੀ ਤੂੰ ਤਾਂ ਬੱਸ ਹਾਈਜੈਕ ਕੀਤੀ ਹੈ ਇਹ ਜਿਹੜੀਆਂ ਹੇਟ ਕ੍ਰਾਈਮਸ ਦੀਆਂ ਖਬਰਾਂ ਨੇ ਇਹ ਨਾਲ ਚੱਲ ਰਹੀਆਂ ਨੇ ਪਰ ਇਹਦੇ ਬਾਵਜੂਦ ਕਿਵੇਂ ਸਿੱਖ ਧਰਮ ਦੀ ਖੂਬਸੂਰਤੀ ਜਿਹੜੀ ਹੈ ਉਹ ਅੱਡ-ਅੱਡ ਥਾਵਾਂ ਦੇ ਉੱਤੇ ਰਿਫਲੈਕਟ ਹੋ ਰਹੀ ਹੈ ਇੱਕ ਖਬਰ ਜਿਹੜੀ ਕੱਲ ਦੇ ਮੀਡੀਆ ਦੇ ਵਿੱਚ ਔਰ ਈਵਨ ਭਾਰਤ ਦੀਆਂ ਨਿਊਜ਼ ਏਜੰਸੀਜ਼ ਨੇ ਵੀ ਉਹਨੂੰ ਕੈਰੀ ਕੀਤਾ ਔਰ ਇਹ ਖਬਰ ਹੈ ਸਿੱਖ ਵਿਲੇਜਰਸ ਬਿਲਡ ਮੌਸਕ ਫॉर ਲੋਨ ਮੁਸਲਿਮ ਫੈਮਿਲੀ ਕਿ ਜ਼ਿਲ੍ਹਾ ਲੁਧਿਆਣਾ ਦੇ ਜਗਰਾਵਾਂ ਦੇ ਨੇੜੇ ਮੱਲਾ ਪਿੰਡ ਹੈ ਉਸ ਦੇ ਵਿੱਚ ਇੱਕ ਮੁਸਲਮਾਨ ਪਰਿਵਾਰ ਹੈ ਔਰ ਉੱਥੇ ਜਿਹੜੀ ਮਸਜਿਦ ਹੈ ਉਹ ਜਦੋਂ 47 ਤੋਂ ਬਾਅਦ ਮੁਸਲਮਾਨ ਚਲੇ ਗਏ ਬੰਦ ਢੱਠੀ ਪਈ ਸੀ ਔਰ ਦੂਜੇ ਔਰ ਉਹਨੂੰ ਮਸਜਿਦ ਨੂੰ ਪਿੰਡ ਵਾਸੀਆਂ ਨੇ ਜਿਹੜਾ ਕਿ 95% ਸਿੱਖਾਂ ਦੀ ਆਬਾਦੀ ਹੈ ਉਸ ਪਿੰਡ ਦੇ ਵਿੱਚ ਉਹਨਾਂ ਨੇ ਬਿਲਟ ਕਰਕੇ ਮੁਸਲਮਾਨਾਂ ਦੇ ਹਵਾਲੇ ਕੀਤਾ ਔਰ ਦਰਸ਼ਕ ਸਕਰੀਨ ਤੇ ਦੇਖਣਗੇ ਕਿ ਬੇਸ਼ੱਕ ਇਹ ਪਿਕਚਰ ਵੀ ਇਹ ਪਹਿਲਾਂ ਇੱਕ ਹੋਰ ਪਿੰਡ ਦੀ ਹੈ ਜਿੱਥੇ ਕਿ ਸਿੱਖਾਂ ਨੇ ਪਿੰਡ ਵਾਲਿਆਂ ਨੇ ਬੜੇ ਛੋਟੇ ਜਿਹੇ ਮੁਸਲਮਾਨ ਪਰਿਵਾਰ 2-3-4 ਸੀ ਉਹਨਾਂ ਲਈ ਮਸਜਿਦ ਬਣਾਈ ਸੀ ਔਰ ਇਸ ਖਬਰ ਨੂੰ ਜਿਹੜਾ ਹੈ ਭਾਰਤੀ ਮੀਡੀਆ ਨੇ ਵੀ ਚੁੱਕਿਆ ਔਰ ਲੁਧਿਆਣੇ ਦੀ ਡੇਟ ਲਾਈਨ ਨਾਲ ਇਹ ਖਬਰ ਹੈ ਕਿ ਇਹ ਸਮਾਲ ਵਿਲੇਜ ਇਨ ਜਗਰਾਉਂ ਹੈਜ਼ ਸੈਟ ਐਨ ਐਗਜ਼ਾਮਪਲ ਆਫ ਕਮਿਊਨਲ ਹਾਰਮਨੀ ਇਹ ਸਿੱਖ ਮੈਜੋਰਿਟੀ ਵਿਲੇਜ ਵਿਦ ਅ ਲੋਨ ਮੁਸਲਿਮ ਫੈਮਿਲੀ has helped renovate an over century old mosque ਉਹ ਮਸਜਿਦ ਲਗਭਗ 100 ਸਾਲ ਪੁਰਾਣੀ ਹੈ 47 ਤੋਂ ਬਾਅਦ ਤਾਂ ਉਹਦਾ ਇਸਤੇਮਾਲ ਨਹੀਂ ਹੋਇਆ ਜੀ the mosque in Malla village of Jagraon about 45 kilometers from the city was inaugurated on Monday by Shahi Imam of Punjab as villagers organized a special lunch ਇਹ ਪਿੰਡ ਵਾਲਿਆਂ ਨੇ ਖਾਸ ਜਿਹੜਾ ਉਹ ਖਾਣੇ ਦਾ ਪ੍ਰਬੰਧ ਕੀਤਾ ਦੁਪਹਿਰ ਦੇ ਔਰ ਉਸ ਨੂੰ ਸ਼ਾਹੀ ਇਮਾਮ ਨੇ ਉਸ ਦਾ ਉਦਘਾਟਨ ਕੀਤਾ ਨਾਇਬ ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਲੁਧਿਆਣਵੀ said the Malla village mosque was closed in 1947 after its rundown building collapsed. About 6 months ago, we approached the villagers seeking their help to renovate it. Even as the village has just one Muslim family, the response had been overwhelming. ਉਹਨਾਂ ਨੇ ਕਿਹਾ ਕਿ ਜੀ ਕੋਈ ਪਰਿਵਾਰ ਹੈ ਮਸਜਿਦ ਢੱਠੀ ਸੀ ਅਸੀਂ ਪਿੰਡ ਵਾਲਿਆਂ ਨੂੰ ਪਹੁੰਚ ਕੀਤੀ ਔਰ ਉਹਨਾਂ ਨੇ ਬਹੁਤ ਵਧੀਆ ਇਹਦੇ ਤੇ ਰਿਸਪੌਂਡ ਕੀਤਾ
Like the day when the renovation work had started, the Sikh villagers on Monday to organize langar community kitchen. ਜਿੱਦਣ ਕੰਮ ਸ਼ੁਰੂ ਹੋਇਆ ਮਸਜਿਦ ਤੇ ਉਦੋਂ ਤੋਂ ਹੁਣ ਤੱਕ ਜਿਹੜਾ ਉੱਥੇ ਲੰਗਰ ਚੱਲ ਰਿਹਾ। Besides the fund contribution, the villagers actively participated in the construction work too. ਵੀ ਇਹੀ ਨਹੀਂ ਕਿ ਉਹਨਾਂ ਨੇ ਮਸਜਿਦ ਦੇ ਲਈ ਫੰਡ ਦਿੱਤੇ, ਈਵਨ ਜਿਹੜੀ ਬਣ ਰਹੀ ਹੈ ਉਹ ਵੀ ਉਹਨਾਂ ਨੇ ਆਪਣੇ ਹੱਥੀਂ ਬਣਾਈ ਹੈ। Such examples of communal harmony are not uncommon in Punjab. Naib Shahi Imam added as he inaugurated the mosque by offering prayers. ਉੱਥੇ ਉਹਨਾਂ ਨੇ ਨਮਾਜ਼ ਪੜ੍ਹ ਕੇ ਜਦੋਂ ਇਹਦੀ ਸ਼ੁਰੂਆਤ ਕੀਤੀ ਔਰ ਉਹਨਾਂ ਨੇ ਕਿਹਾ ਵੀ ਇਹ ਇਸ ਕਿਸਮ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਰ ਥਾਵਾਂ ਤੇ ਵੀ ਹੁੰਦੀਆਂ ਨੇ ਜੀ। The village Sarpanch Gurmel Singh said, Punjab has always been the epitome of communal harmonies. Punjabis respect all religions and for them humanity comes first. ਕਿ ਅਸੀਂ ਹਮੇਸ਼ਾ ਹੀ ਪੰਜਾਬ ਜਿਹੜਾ ਹੈ ਸਾਰੇ ਧਰਮਾਂ ਦੀ ਜਿਹੜੀ ਸਦਭਾਵਨਾ ਹੈ ਉਸ ਦਾ ਮੁਜੱਸਮ ਹੈ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਸਾਡੇ ਲਈ ਮਨੁੱਖਤਾ ਪਹਿਲੇ ਹੈ। The sole Muslim family in all is all praise for their contribution. ਜਿਹੜਾ ਇੱਕੋ ਇੱਕ ਮੁਸਲਮਾਨ ਪਰਿਵਾਰ ਹੈ ਉਹ ਜਿਹੜੇ ਨੇ ਪੂਰੇ ਖੁਸ਼ੀ ਚ ਖੀਵੇ ਨੇ ਔਰ ਪੂਰੀ ਤਾਰੀਫ ਕਰ ਰਹੇ ਨੇ। Our Sikh brothers have always stood by us and today they helped rebuild our place of worship. We cannot thank them enough, said Iqbal Hussain. ਔਰ ਇਕਬਾਲ ਹੁਸੈਨ ਨੇ ਕਿਹਾ ਜੀ ਹਮੇਸ਼ਾ ਹੀ ਸਾਡੇ ਨਾਲ ਖਲੋਤੇ ਨੇ ਔਰ ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਜਿਹੜਾ ਉਹਨਾਂ ਦਾ ਧੰਨਵਾਦ ਕਰਾਂ। ਔਰ ਇਹ ਮੈਂ ਸਮਝਦਾ ਕਿ ਇੱਕ ਪਾਸੇ ਜਿੱਥੇ ਮੁਸਲਮਾਨ ਫ੍ਰੀ ਔਰ ਇਸਲਾਮ ਫ੍ਰੀ ਭਾਰਤ ਦੀ ਕਾਲ ਦਿੱਤੀ ਹੈ, ਹਿੰਦੂ ਮਹਾਸਭਾ ਨੇ ਲਖਨਊ ਤੋਂ, ਵਿਸ਼ਵ ਹਿੰਦੂ ਪਰਿਸ਼ਦ ਨੇ ਆਗਰੇ ਤੋਂ ਕਿਹਾ ਹੈ ਕਿ ਵੀ ਅਸੀਂ ਜਿਹੜਾ ਉਹ ਬਿਲਕੁਲ ਇੱਕ ਦੇ ਬਦਲੇ 10 ਸਿਰ ਲਵਾਂਗੇ। ਇਹ ਐਲਾਨ ਹੋਇਆ ਕਿ ਹਰ ਹਿੰਦੂ ਘਰ 'ਚ ਇੱਕ ਤਲਵਾਰ ਦਿੱਤੀ ਜਾਏਗੀ। ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਤੇ ਘਰ ਵਾਪਸੀ ਤੇ ਦੂਸਰਾ ਕੀਤਾ ਜਾ ਰਿਹਾ। ਇਹਦੇ ਬਾਵਜੂਦ ਕਿ ਸਿੱਖਾਂ ਮੁਸਲਮਾਨਾਂ ਦੇ ਵਿੱਚ ਭੜਕਾਟ ਪੈਦਾ ਕਰਨ ਦੇ ਲਈ ਯਤਨ ਕੀਤੇ ਜਾਂਦੇ ਨੇ ਉਹਨਾਂ ਦੇ ਏਜੰਟਾਂ ਵੱਲੋਂ, ਮੀਡੀਆ ਵੱਲੋਂ, ਲੇਕਿਨ ਇਹਦੇ ਬਾਵਜੂਦ ਜਦੋਂ ਮੈਂ ਇਹ ਖਬਰ ਦੇਖੀ ਅਗੇਨ, ਜਦੋਂ ਤੁਸੀਂ ਦੇਖਦੇ ਹੋ ਮੇਰੀਆਂ ਅੱਖਾਂ 'ਚ ਅਥਰੂ ਸੀ। ਮੈਂ ਕਿਹਾ ਇਹ ਜਿਹੜੀ ਬਰਕਤ ਹੈ ਗੁਰੂ ਸਾਹਿਬਾਨ ਦੀ। ਹੁਣ ਅਸੀਂ ਹਰਗੋਬਿੰਦਪੁਰ ਇੱਕ ਐਸਾ ਸ਼ਹਿਰ ਹੈ ਜਿਹੜਾ 6ਵੇਂ ਪਾਤਸ਼ਾਹ ਨੇ ਵਸਾਇਆ, ਬੇਸ਼ੱਕ ਨੀਂਹ ਪੱਥਰ ਗੁਰੂ ਅਰਜਨ ਸਾਹਿਬ ਨੇ ਰੱਖਿਆ ਸੀ। ਔਰ ਹਰਗੋਬਿੰਦਪੁਰ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਉਹਦੀ ਤਾਮੀਰ ਸ਼ੁਰੂ ਹੋਈ, ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਸਿੱਖਾਂ ਨੂੰ ਨਾਲ ਲਾ ਕੇ ਇੱਕ ਮਸਜਿਦ ਬਣਾਈ, ਜਿਹਨੂੰ ਅੱਜ ਵੀ ਗੁਰੂ ਕੀ ਮਸਜਿਦ ਕਹਿੰਦੇ ਨੇ। ਔਰ 47 ਤੋਂ ਬਾਅਦ ਵੀ ਉਸ ਮਸਜਿਦ ਨੂੰ ਨਿਹੰਗ ਸਿੰਘਾਂ ਨੇ ਜਿਹੜਾ ਉਹਦੀ ਸੇਵਾ ਸੰਭਾਲ ਕੀਤੀ ਕਿ ਇਹ ਗੁਰੂ ਕੀ ਮਸਜਿਦ ਹੈ। ਬਾਅਦ ਦੇ ਵਿੱਚ ਉਹਨਾਂ ਨੇ ਪੰਜਾਬ ਔਕਾਫ ਬੋਰਡ ਜਿਹੜਾ ਉਹਨਾਂ ਦੇ ਹਵਾਲੇ ਕਰਨੀ ਚਾਹੀ, ਕੁਝ ਸਾਲ ਪਹਿਲਾਂ ਉਹਨਾਂ ਨੇ ਟੈਕਨੀਕਲੀ ਲੈ ਲਈ, ਪਰ ਉਹਨਾਂ ਨੇ ਕਿਹਾ ਕਿ ਜੀ ਨਹੀਂ, ਇਹ ਟ੍ਰਿਬਿਊਟ ਹੈ ਕਿ ਤੁਸੀਂ ਇਹਦੀ ਸੇਵਾ ਸੰਭਾਲ ਕੀਤੀ ਹੈ 60-70 ਸਾਲ ਔਰ ਇਹ ਗੁਰੂ ਕੀ ਮਸਜਿਦ ਔਰ ਉਹਨੂੰ ਬੜੀ ਚੰਗੀ ਤਰ੍ਹਾਂ ਰੈਨੋਵੇਟ ਕਰਕੇ ਜਿਹੜਾ ਉਹ ਮੁਸਲਮਾਨਾਂ ਦੇ ਹਵਾਲੇ ਕੀਤਾ ਗਿਆ। ਸੋ ਮੈਂ ਸਮਝਦਾ ਵੀ ਇਹ ਬੇਸ਼ੱਕ 47 ਦਾ ਦੌਰ ਇੱਕ ਪਾਗਲਪਨ ਦਾ ਦੌਰ ਸੀ, ਪਰ ਇਹਦੇ ਬਾਵਜੂਦ ਇਹ ਜਿਹੜੇ ਖੂਬਸੂਰਤ ਟ੍ਰੇਟ ਨੇ ਸਿੱਖੀ ਦੇ, ਔਰ ਇਹੀ ਨਹੀਂ ਜੇ ਭਾਵੇਂ ਟਕਰਾਅ ਵੀ ਹੋਏ 6ਵੇਂ ਪਾਤਸ਼ਾਹ ਦੇ ਵੇਲੇ 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ, ਲਾਹੌਰ ਦੇ ਔਰ ਦੂਸਰੇ ਜਿਹੜੇ ਥਾਵਾਂ ਦੇ ਵੱਲੋਂ ਭੇਜੀਆਂ ਗਈਆਂ ਫੌਜਾਂ ਨਾਲ। ਉਹਨਾਂ ਦੇ ਵਿੱਚ ਮਹਿਰਾਜ ਦੀ ਜੰਗ ਸੀ, ਕਰਤਾਰਪੁਰ ਦੀ ਜੰਗ ਸੀ, ਪਹਿਲੀ ਅੰਮ੍ਰਿਤਸਰ ਦੀ ਜੰਗ ਸੀ, ਹਰਗੋਬਿੰਦਪੁਰ ਦੀ। ਪਰ ਜਿਉਂ ਹੀ ਜੰਗ ਖਤਮ ਹੁੰਦੀ ਸੀ, 6ਵੇਂ ਪਾਤਸ਼ਾਹ ਦਾ ਹੁਕਮ ਸੀ ਸਿੱਖਾਂ ਨੂੰ, ਕਿਉਂਕਿ ਇਹਨਾਂ ਜੰਗਾਂ 4 'ਚ ਗੁਰੂ ਸਾਹਿਬ ਦੀ ਫੌਜ ਜਿੱਤੀ, ਕਿ ਭਾਈ ਜਿਹੜੇ ਮੁਰਦੇ ਨੇ, ਮਰੇ ਨੇ ਫੌਜੀ, ਉਹਨਾਂ ਦੀ ਪਛਾਣ ਕਰੋ। ਜਿਹੜੇ ਸਿੱਖ ਸਿਪਾਹੀ ਸੀ ਉਹਨਾਂ ਦਾ ਸਤਿਕਾਰ ਦੇ ਨਾਲ ਸੰਸਕਾਰ ਕੀਤਾ ਜਾਂਦਾ ਸੀ, ਔਰ ਜਿਹੜੇ ਮੁਸਲਮਾਨ ਜਿਹੜੇ ਮੁਗਲ ਫੌਜੀ ਮਾਰੇ ਗਏ ਸੀ ਉਹਨਾਂ ਨੂੰ ਦਫਨਾਇਆ ਗਿਆ ਰਿਸਪੈਕਟਫੁਲੀ। ਸੋ ਮੈਂ ਸਮਝਦਾ ਵੀ ਇਹ ਪਾਰਟ ਸਾਡੇ ਧਰਮ ਦਾ ਹਿੱਸਾ ਬਣਿਆ ਹੋਇਆ। ਔਰ 2-3 ਦਿਨ ਪਹਿਲਾਂ ਵੀ ਗੱਲ ਕਿਸੇ ਨਾਲ ਹੋ ਰਹੀ ਸੀ ਕੁਰੈਤਾਂ ਦੇ ਹਵਾਲੇ ਨਾਲ ਕਿ ਭਾਈ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਕਿੰਨਾ ਵੱਡਾ ਇਹ ਉਪਕਾਰ ਕੀਤਾ, ਜਦੋਂ ਉਹਨਾਂ ਨੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਜਿਹੜਾ ਸਿੱਖ ਮੁਸਲਮਾਨ ਔਰਤ ਤੁਰਕਣੀ ਦਾ, ਕਿਉਂਕਿ ਤੁਰਕਾਂ ਦਾ ਰਾਜ ਸੀ, ਸੰਗ ਕਰੇਗਾ ਉਹ ਸਿੱਖ ਨਹੀਂ ਰਹੇਗਾ। ਹੁਣ ਇਹ ਇੰਨੀ ਵੱਡੀ ਰਿਆਇਤ ਸੀ, ਇੰਨੀ ਵੱਡੀ ਗੱਲ ਸੀ। ਅੱਜ ਵੀ ਅਮਰੀਕਨ ਫੌਜਾਂ ਜਿੱਥੇ ਜਾਂਦੀਆਂ ਨੇ, ਦੂਸਰੇ ਭਾਰਤੀ ਫੌਜਾਂ ਕੀ ਕਰਦੀਆਂ, ਆ ਜਾਟਾਂ ਨੇ ਕੀ ਕੀਤਾ ਹਰਿਆਣੇ ਦੇ ਵਿੱਚ 4 ਦਿਨਾਂ ਦੇ ਘਰਾਓ 'ਚ ਔਰਤਾਂ ਨੂੰ ਲੁੱਟ ਦਾ ਮਾਲ ਸਮਝਿਆ ਜਾਂਦਾ। ਤੇ ਇਹ ਹਦਾਇਤ ਕਰ ਦੇਣਾ ਕਿ ਭਾਈ ਜਿਹੜਾ ਸਿੱਖ ਦੁਸ਼ਮਣ ਦੀ ਔਰਤ ਦੇ ਨਾਲ ਜਿਹੜਾ ਕੋਈ ਕੋਸ਼ਿਸ਼ ਕਰੇਗਾ ਜ਼ਬਰ ਜ਼ਿਨਾ ਕਰਨ ਦੀ, ਉਹ ਸਿੱਖ ਨਹੀਂ ਰਹੇਗਾ। ਇਹ ਕਿੰਨੀ ਵੱਡੀ ਗੱਲ ਸੀ।
ਸੋ ਅੱਜ ਇਹਦੇ ਬਾਵਜੂਦ ਕਿ ਸਾਡੇ 'ਚ ਖਾਮੀਆਂ ਨੇ, ਕਮਜ਼ੋਰੀਆਂ ਨੇ, ਇਸ ਖਬਰ ਨੇ ਵੀ ਮੈਨੂੰ ਇੱਕ ਬਹੁਤ ਚੰਗਾ ਮਹਿਸੂਸ ਕਰਵਾਇਆ ਕਿ ਸਤਿਗੁਰੂ ਰਹਿਮਤ ਕਰਨ ਨੇ। ਠੀਕ ਹੈ, ਕਈ ਵਾਰ ਸ਼ਾਰਟ ਟਰਮ ਤੁਹਾਡੇ 'ਚ ਰਿਵੈਂਜ ਦੀ ਫੀਲਿੰਗ ਐਟ ਟਾਈਮਸ ਆਉਂਦੀ ਹੈ, ਜਾਂ ਹਰਿਆਣੇ 'ਚ ਜੋ ਕੁਝ ਹੋਇਆ ਕੋਈ ਉਹ ਵੀ ਹੋਣਗੇ ਜੀ, ਕੋਈ ਨਹੀਂ, ਹੁਣ ਇਹਨਾਂ ਨੂੰ ਵੀ ਪਤਾ ਲੱਗ ਗਿਆ। ਪਰ ਨਹੀਂ, ਸਿੱਖਾਂ ਨੇ ਸੋਚਿਆ ਨਹੀਂ, ਇਹ ਭਾਵੇਂ ਬਹੁ ਗਿਣਤੀ ਦੀਆਂ ਬਹੁ ਬੇਟੀਆਂ ਨੇ, ਪਰ ਇਹ ਸਾਡਾ ਫਰਜ਼ ਹੈ ਕਿ ਅਸੀਂ ਰਾਖੇ ਔਰਤ ਦੀ ਇੱਜ਼ਤ ਅਜ਼ਮਤ ਦੇ ਔਰ ਆਪਣੇ ਆਪ ਨੂੰ। ਔਰ ਜਿਵੇਂ ਇੱਕ ਹਿੰਦੂ ਵੀਰ ਨੇ ਲਿਖਿਆ ਸੀ ਕਿ ਉਹਨਾਂ 'ਚ ਇੱਕ ਸਿੱਖ ਨੌਜਵਾਨ ਜ਼ਖਮੀ ਵੀ ਹੋਇਆ, ਉਹ ਪਤਾ ਨਹੀਂ ਜਿਹੜੇ ਦੰਗਈ ਸੀ ਉਹਨਾਂ ਦੇ ਕੋਲ ਨੰਬਰ ਵੀ ਜ਼ਿਆਦਾ ਹੋਏਗਾ, ਹਥਿਆਰ ਵੀ ਹੋਣਗੇ, ਪਰ ਉਹਨਾਂ ਨੇ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਉਹਨਾਂ ਨੂੰ ਸੁਰੱਖਿਅਤ ਕੀਤਾ ਜੀ। ਔਰ ਇੱਕ ਪਾਸੇ ਸਾਡੀ ਇਹ ਬਿਊਟੀ ਹੈ। ਤੇ ਜੇ ਅੱਜ ਭਾਰਤ ਦੇ ਵਿੱਚ ਕੱਲਾ ਸਿਆਸੀ ਰੁਝਾਨ ਹੀ ਨਹੀਂ, ਪੂਰਾ ਹਿੰਦੂਤਵ ਵੀ ਹੋਇਆ ਹੈ। ਤੁਸੀਂ ਪਾਰਲੀਮੈਂਟ ਰਾਜ ਸਭਾ 'ਚ ਦੇਖ ਰਹੇ ਹੋ ਕਾਰਵਾਈ ਚੱਲ ਰਹੀ ਹੈ, ਕਿਵੇਂ ਸਰਕਾਰ ਦੇ ਜਿਹੜੇ ਜ਼ਾਲਮਾਨਾ ਐਕਸ਼ਨ ਨੇ ਉਹਨਾਂ ਨੂੰ ਡਿਫੈਂਡ ਕੀਤਾ ਜਾ ਰਿਹਾ। ਔਰ ਬੇਸ਼ੱਕ ਇੱਕ ਅੱਜ ਕਨਈਆ ਕੁਮਾਰ ਜਿਹੜਾ 6 ਮਹੀਨੇ ਦੀ ਇੰਟਰਿਮ ਬੇਲ ਦੇ ਉੱਤੇ ਬਾਹਰ ਆਇਆ ਦਿੱਲੀ ਹਾਈ ਕੋਰਟ ਦੇ ਆਦੇਸ਼ਾਂ ਤੇ, ਉਸ ਦੀ ਸਪੀਚ ਜਿਹੜੀ ਹੈ ਉਹੀ ਜਿਹਨੂੰ ਕਹਿੰਦੇ ਨੇ ਹੈਸ਼ਟੈਗ ਕਰ ਰਹੀ ਹੈ, ਉਹਨੇ ਬੜਾ ਜ਼ਬਰਦਸਤ ਹੈ। ਕਿਸੇ ਨੇ ਕਿਹਾ ਜੀ ਇਹ ਤਾਂ ਮਾਰਵਲਸ ਔਰ ਇਹ ਨਵਾਂ ਉੱਭਰ ਰਿਹਾ ਲੀਡਰ ਹੈ ਔਰ ਬਣੇਗਾ, ਪਰ ਮੇਰਾ ਧਿਆਨ ਬਜਾਏ ਕਿ ਸਪੀਚ ਸਰਟਨਲੀ ਇੱਕ ਗਰੀਬ ਦਲਿਤ ਬੱਚਾ ਜਿਹੜਾ ਉਸਨੇ ਪ੍ਰੋਗਰੈਸ ਕੀਤੀ ਹੈ, ਉਹਨੇ ਹੌਸਲਾ ਦਿਖਾਇਆ ਕਿ ਵੀ ਬਰਾਬਰ ਖਲੋਤਾ ਹੈ, ਇਹਨਾਂ ਨੂੰ ਚੈਲੰਜ ਕਰਦੇ ਆ। ਪਰ ਮੇਰਾ ਧਿਆਨ ਈਵਨ ਜਿਹੜੀ ਇੰਟਰਿਮ ਬੇਲ ਦੇਣ ਲੱਗਿਆ ਜਿਹੜੀ ਜੱਜ ਜਸਟਿਸ ਪ੍ਰਤਿਭਾ ਰਾਣੀ ਨੇ ਜੋ ਕਮੈਂਟ ਕੀਤੇ, ਜੋ ਸ਼ਰਤਾਂ ਲਾਈਆਂ, ਇਹ 6 ਮਹੀਨੇ ਦੀ ਬੇਲ ਔਰ ਉਹਦੇ 'ਚ ਜਜਮੈਂਟ ਤੋਂ ਪਹਿਲਾਂ ਜਿੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਕਿਵੇਂ ਜੁਡੀਸ਼ਰੀ ਦਾ ਪੂਰੀ ਤਰ੍ਹਾਂ ਹਿੰਦੂਕਰਨ ਹੋ ਚੁੱਕਾ ਹੈ। ਔਰ ਉਹਨੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਫੈਸਲਾ ਲਿਖਣ ਤੋਂ ਪਹਿਲਾਂ ਇਹ ਗੀਤ ਕੋਟ ਕੀਤਾ ਕਿ ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਮੋਤੀ, ਹਾਂ ਸੋਨਾ ਮੋਤੀ ਕੇ ਕੀ ਹੈ, ਹੀਰੇ ਮੋਤੀ ਜੀ। ਹੁਣ ਤੁਸੀਂ ਅੰਦਾਜ਼ਾ ਲਾਓ ਜੁਡੀਸ਼ਰੀ ਹੈ, ਜੁਡੀਸ਼ਰੀ ਉਹਦੇ ਦਿਮਾਗ ਦੇ ਵਿੱਚ ਜਿਹੜਾ ਹੈ ਇਹ ਉਗਲੇ ਹੀਰੇ ਮੋਤੀ, ਤਾਂ ਹੀ ਕਿਸਾਨ ਮਰ ਰਹੇ ਨੇ, ਹੀਰੇ ਮੋਤੀ ਉਗਲ ਰਹੀ ਹੈ ਧਰਤੀ, ਵਿਦਰਭਾ ਦਾ ਕਿਸਾਨ ਮਰ ਰਿਹਾ, ਕੇਰਲਾ ਦਾ ਮਰ ਰਿਹਾ, ਪੰਜਾਬ ਦਾ ਮਰ ਰਿਹਾ। ਪਰ ਇਹ ਜਿਹੜਾ ਹੈ ਇੱਕ ਸ਼ਾਇਦ ਇੰਗਲੈਂਡ ਦੇ ਕਿਸੇ ਦਾ ਕਹਿਣਾ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਲਰਸ। ਔਰ ਇਹ ਜਿਹੜੇ ਸਕਾਉਂਡਲਰ ਰਹੇ ਹਿੰਦੂਤਵੀ, ਇਹਨਾਂ ਨੇ ਪੈਟਰੀਓਟਿਜ਼ਮ ਦਾ ਇੱਕ ਐਸਾ ਜਿਹੜਾ ਉਹ ਆਪਣਾ ਜਾਲ ਬੁਣਿਆ ਕਿ ਉਹਦੇ ਥੱਲੇ ਕਿ ਭਾਈ ਇਹ ਦੇਸ਼ ਭਗਤੀ ਤਿਰੰਗਾ ਲਹਿਰਾ ਦਿਓ, ਯੂਨੀਵਰਸਿਟੀਆਂ 'ਚ ਲਹਿਰਾ ਦਿਓ, ਸਕੂਲਾਂ 'ਚ ਲਹਿਰਾ ਦਿਓ, ਜਿਹਨੂੰ ਫੜਦੇ ਨੇ ਮੁਸਲਮਾਨ ਨੂੰ ਕਹਿਣਗੇ ਭਾਰਤ ਮਾਤਾ ਕੀ ਜੈ ਹੈ, ਗੁੰਡਾਗਰਦੀ ਦਾ ਥਾਂ। ਔਰ ਇਹ ਜੁਡੀਸ਼ਰੀ ਦੀ ਜੱਜ ਜਿਹੜੀ ਹੈ ਉਹ ਦੇਸ਼ ਭਗਤੀ ਦੇ ਗੀਤ ਗਾ ਰਹੀ। ਔਰ ਜਿਹੜੇ ਉਹਨੇ ਖਾਸ ਤੌਰ ਦੇ ਉੱਤੇ BBC ਨੇ 7-8 ਪੁਆਇੰਟ ਦਿੱਤੇ ਨੇ, 8 ਨੁਕਤੇ ਜਿਹੜੇ ਦੱਸਦੇ ਨੇ ਵੀ ਕਿਸ ਕਦਰ ਹਿੰਦੂਤਵਾ ਜੁਡੀਸ਼ਰੀ ਹੈ। ਉਹਨੇ ਆਪਣਾ ਜਿਹੜਾ ਫੈਸਲਾ ਲਿਖਿਆ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਕੀ ਗੱਲ ਹੈ ਕਿ JNU ਦੇ ਵਿਦਿਆਰਥੀਆਂ 'ਚ, ਟੀਚਰਾਂ 'ਚ ਔਰ ਐਡਮਿਨਿਸਟ੍ਰੇਸ਼ਨ 'ਚ ਜਿਹੜਾ ਬਸੰਤ ਆ ਗਈ ਤੇ ਸ਼ਾਂਤੀ ਦਾ ਰੰਗ ਕਿਉਂ ਨਹੀਂ ਬਿਖਰਿਆ। ਜਿਵੇਂ ਕਿ ਗੁਨਾਹ ਉਹਨਾਂ ਦਾ ਹੈ ਕਿ ਸਟੂਡੈਂਟ ਔਰ ਟੀਚਰਸ ਨੇ ਕੋਈ ਬਹੁਤ ਵੱਡਾ ਗੁਨਾਹ, ਇਹ ਉਹਦਾ ਪਹਿਲਾ ਨੁਕਤਾ ਹੀ ਉਹਦੀ ਜਜਮੈਂਟ ਦਾ। ਫਿਰ ਉਹ ਕਹਿੰਦੇ ਨੇ ਕਿ ਵੀ ਇਹ ਕਹਿੰਦੀ ਹੈ ਕਿ ਵੀ ਇਹ 30 ਨਾਅਰੇ ਲਾਏ ਗਏ 9 ਫਰਵਰੀ ਨੂੰ, ਔਰ ਉਹਨਾਂ ਨੇ ਸਿਰਫ 9 ਨਾਅਰਿਆਂ ਦਾ ਜ਼ਿਕਰ ਕੀਤਾ। ਨਾਅਰੇ 30 ਲੱਗੇ ਕਿ 600 ਲੱਗੇ, ਜਦੋਂ ਤੁਹਾਡਾ ਸੁਪਰੀਮ ਕੋਰਟ ਇਹ ਕਹਿੰਦਾ ਕਿ ਜਦੋਂ ਤੱਕ ਤੁਸੀਂ ਹਿੰਸਾ ਕਰਨ ਲਈ ਨਹੀਂ ਕਹਿੰਦੇ ਜੀ, ਉਦੋਂ ਤੱਕ ਈਵਨ ਦੇਸ਼ ਦੇ ਟੁਕੜੇ ਕਰਨ ਦੀ ਗੱਲ ਵੀ, ਈਵਨ ਖਾਲਿਸਤਾਨ ਦੀ ਮੰਗ ਜਾਂ ਆਜ਼ਾਦ ਕਸ਼ਮੀਰ ਦੀ ਵੀ ਕੀਤੀ ਜਾ ਸਕਦੀ ਹੈ। ਪਰ ਇਹ ਉਹਨੇ ਗਰਾਊਂਡ ਤਿਆਰ ਕੀਤੀ ਉਹਦੇ ਤੇ ਪਾਬੰਦੀਆਂ ਲਾਉਣ ਦੇ ਲਈ। ਫਿਰ ਉਹਨੇ ਕਿਹਾ ਗਿਆ ਕਿ ਵੀ ਸਰਕਾਰ ਨੇ ਇਸ ਗੱਲ ਦਾ ਇਤਰਾਜ਼ ਨਹੀਂ ਜਤਾਇਆ ਕਿ ਕਨਈਆ ਵੀਡੀਓ ਫੁਟੇਜ 'ਚ ਨਾਅਰੇ ਲੱਗਦੇ ਨਹੀਂ ਦਿਖਾਏ। ਹੁਣ ਹਾਲਾਂਕਿ ਜਿਹੜੀ ਕੋਈ ਹੈਦਰਾਬਾਦ ਦੀ ਕਿ ਫੋਰੈਂਸਿਕ ਲੈਬ ਹੈ, ਉਹਨੇ ਆਲਰੇਡੀ ਕਿਹਾ ਵੀ ਜਿਹੜੀਆਂ 7 ਵੀਡੀਓਜ਼ ਭੇਜੀਆਂ ਨੇ ਉਹਨਾਂ 'ਚੋਂ 2 ਜਿਹੜੀਆਂ ਨੇ ਡਾਕਟਰਡ ਸੀ। ਡਾਕਟਰ ਦਾ ਮਤਲਬ ਹੈ ਉਹਦੇ ਤੇ ਸੁਪਰ ਇੰਪੋਜ਼ ਕੀਤੇ ਗਏ ਨਾਅਰੇ, ਉਹਨਾਂ ਦੇ ਨਾਲ ਛੇੜਛਾੜ ਕੀਤੀ ਗਈ। ਹੁਣ ਇਸ ਆਰਡਰ ਦੇ ਵਿੱਚ ਹਾਰਦਿਕ ਪਟੇਲ ਦੇ ਖਿਲਾਫ ਰਾਜਧਰੋਹ ਦੇ ਕੇਸ ਦਾ ਜ਼ਿਕਰ ਕੀਤਾ ਗਿਆ ਤੇ ਗੁਜਰਾਤ ਦੀ, ਮਤਲਬ ਇਹ ਹੈ ਕਿ ਜੀ ਜੇ ਉਹਦੇ ਖਿਲਾਫ ਹੋ ਸਕਦਾ ਹੈ ਕਿਉਂਕਿ ਉਹਨੇ ਵੀ ਪਟੇਲਾਂ ਦੀ ਐਜੀਟੇਸ਼ਨ ਕੀਤੀ ਹੋਈ ਹੈ, ਤੇ ਤੁਹਾਡੇ ਖਿਲਾਫ ਵੀ ਹੋ ਸਕਦਾ ਹੈ। ਹਾਲਾਂਕਿ ਜੋ ਹੀ ਜਾਟਾਂ ਦਾ ਅੰਦੋਲਨ ਹੋਇਆ, ਮੋਦੀ ਸਰਕਾਰ ਨੇ ਔਰ ਉਹਨਾਂ ਦੀ ਗੁਜਰਾਤ ਦੀ ਚੀਫ ਮਿਨਿਸਟਰ ਨੇ ਆਪਣਾ ਨੁਮਾਇੰਦਾ ਭੇਜਿਆ ਹਾਰਦਿਕ ਪਟੇਲ ਨੂੰ ਕਿ ਜੀ ਅਸੀਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਹਾਂ ਔਰ ਤੁਹਾਡੇ ਖਿਲਾਫ ਦੇਸ਼ ਧਰੋਹ ਦਾ ਕੇਸ ਵੀ ਵਾਪਸ ਲੈਂਦੇ। ਹੁਣ ਇਹ ਕਿਵੇਂ ਹੈ ਜਿਹੜਾ ਅੱਜ ਦੇਸ਼ ਧਰੋਹੀ ਹੈ, ਕੱਲ ਸਰਕਾਰ ਫੈਸਲਾ ਕਰੇ ਜੀ ਹੁਣ ਦੇਸ਼ ਧਰੋਹੀ ਨਹੀਂ ਰਿਹਾ। ਲੇਕਿਨ ਇਸ ਜੱਜ ਨੇ ਜੇ ਅੱਗੋਂ ਉਹਦੀ ਬੇਲ ਕੈਂਸਲ ਕਰਨੀ ਹੈ ਤਾਂ ਉਹਨੇ ਆਧਾਰ ਲੈ ਕਰ ਦਿੱਤਾ ਉਹਦਾ।
ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਕਿਉਂਕਿ ਕਨਈਆ ਕੁਮਾਰ ਸਟੂਡੈਂਟ ਯੂਨੀਅਨ ਦਾ ਪ੍ਰੈਜ਼ੀਡੈਂਟ ਸੀ, ਇਸ ਲਈ ਜੇ ਕੋਈ ਰਾਸ਼ਟਰ ਵਿਰੋਧੀ ਕਾਰਵਾਈ ਹੋਈ ਹੈ ਉਸ ਕੈਂਪਸ ਦੇ ਵਿੱਚ, ਉਹਦੇ ਲਈ ਵੀ ਇਹਦੀ ਜ਼ਿੰਮੇਵਾਰੀ ਸੀ ਕਿ ਵੀ ਜਿਹੜੀ ਗੱਲ, ਔਰ ਤੁਸੀਂ ਦੇਖੋ ਵੀ ਕਿਸ ਕਦਰ ਇਹਨਾਂ ਦਾ, ਔਰ ਇਹ ਕਹਿੰਦੇ ਹੈ ਕਿ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਜੀ ਹੋਣੀ ਚਾਹੀਦੀ ਹੈ, ਇਹ ਤਾਂ ਹੀ ਸੰਭਵ ਹੋਈ ਹੈ ਕਿ ਭਾਰਤ ਦੀਆਂ ਸੀਮਾਵਾਂ ਦੇ ਉੱਤੇ ਫੌਜੀ ਜਿਹੜੇ ਨੇ ਉਹ ਆਪਣੀਆਂ ਜਾਨਾਂ ਖਤਰੇ 'ਚ ਪਾ ਰਹੇ। ਹੁਣ ਫਰੀडम ਆਫ ਐਕਸਪ੍ਰੈਸ਼ਨ ਕਨਸਟੀਟਿਊਸ਼ਨ ਦਾ ਰਾਈਟ ਹੈ, what it has to do with the army। ਜੀ ਜੀ। ਲੇਕਿਨ ਇਹ ਦੱਸ ਰਿਹਾ ਹੈ ਵੀ ਇਸ ਵੇਲੇ ਉਥੋਂ ਦੀ ਜੁਡੀਸ਼ਰੀ ਦਾ ਮਾਈਂਡਸੈਟ ਕੀ ਹੈ। ਫਿਰ ਉਹਨੇ ਕਿਹਾ ਕਿ ਜੀ ਇਹ ਮਾਮਲਾ ਜਿਹੜਾ ਹੈ ਦੇਸ਼ ਵਿਰੋਧੀ ਨਾਅਰਿਆਂ ਦਾ, ਜਿਸ ਨਾਲ ਰਾਸ਼ਟਰੀ ਏਕਤਾ ਨੂੰ ਖਤਰਾ ਪੈਦਾ ਹੁੰਦਾ ਹੈ। ਨਾਅਰੇ ਲਾਉਣ ਵਾਲੇ ਭੁੱਲ ਜਾਂਦੇ ਨੇ ਕਿ ਵੀ ਉਹ ਯੂਨੀਵਰਸਿਟੀ ਦੇ ਸੇਫ ਐਨਵਾਇਰਨਮੈਂਟ ਇਸ ਲਈ ਸਾਹ ਲੈ ਰਹੇ ਨੇ ਕਿਉਂਕਿ ਭਾਰਤੀ ਫੌਜ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਦੇ ਵਿੱਚ, ਜਿੱਥੇ ਆਕਸੀਜਨ ਵੀ ਮੁਸ਼ਕਲ ਦੇ ਨਾਲ ਮਿਲਦੀ ਹੈ, ਉਹ ਜਿਹੜੀ ਹੈ ਉੱਥੇ ਪਹਿਰਾ ਦੇ ਰਹੇ ਨੇ। ਹੁਣ ਇਹ ਸਿਆਚਨ ਗਲੇਸ਼ੀਅਰ ਦੀ ਗੱਲ ਜੱਜ ਕਰ ਰਹੀ ਹੈ ਕਿ ਜੀ ਤੁਸੀਂ ਇੱਥੇ ਕੈਂਪਸ ਦੇ ਵਿੱਚ ਗੱਲ ਕਰ ਰਹੇ ਹੋ, ਜਦੋਂ ਕਿ ਅਫਜ਼ਲ ਗੁਰੂ ਤੇ ਮਕਬੂਲ ਬੱਟ ਦੇ ਪੋਸਟਰ ਸੀਨੇ ਤੇ ਲਾਉਣ ਵਾਲੇ, ਲਗਾ ਕੇ ਨਾਅਰੇ ਲਾਉਣ ਵਾਲੇ 1 ਘੰਟਾ ਵੀ ਨਹੀਂ ਰਹਿ ਸਕਦੇ ਕਿ ਜੀ ਇਹ ਇੱਥੇ ਤਾਂ ਤੁਸੀਂ 1 ਘੰਟਾ ਨਹੀਂ ਰਹਿ ਸਕਦੇ ਹੋ ਸਿਆਚਨ ਗਲੇਸ਼ੀਅਰ ਤੇ ਜਾ ਕੇ। ਹੁਣ ਤੁਸੀਂ, ਇਹ ਜੁਡੀਸ਼ਰੀ ਹੈ, ਇਹ ਜੱਜ ਜਿਹੜੀ ਇੰਟਰਿਮ ਬੇਲ ਦੇ ਰਹੀ ਹੈ, ਇਹ ਉਹਦੇ ਰਿਟਨ ਆਰਡਰ ਦੇ ਵਿੱਚ ਲਿਖਿਆ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨਾਅਰੇ ਨੇ ਜਿਹੜੇ ਉੱਥੇ ਆਜ਼ਾਦੀ ਦੇ ਲਾਏ ਗਏ ਜਾਂ ਲਾਏ ਜਾਂਦੇ ਨੇ, ਇਹਦੇ ਨਾਲ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਹੌਸਲੇ ਟੁੱਟ ਜਾਂਦੇ ਨੇ ਜਿਨ੍ਹਾਂ ਦੀਆਂ ਲਾਸ਼ਾਂ ਤਿਰੰਗੇ 'ਚ ਲਪੇਟ ਕੇ ਘਰ ਪਹੁੰਚਾਈਆਂ ਗਈਆਂ। ਤੁਸੀਂ ਅੰਦਾਜ਼ਾ ਲਾਓਗੇ ਵੀ ਇਹ ਸਾਧਵੀ ਪ੍ਰਗਿਆ ਦੀ ਭੈਣ ਜਿਹੜੀ ਹੈ ਜੱਜ ਬਣੀ ਹੋਈ ਹੈ ਕਿ ਵੀ ਉਹ ਜੋ ਜਿਹਾ ਉਮਾ ਭਾਰਤੀ ਤੇ ਉਹ ਸਾਰੀਆਂ ਜਿਹੜੀਆਂ ਸਾਧਵੀਆਂ ਵਿਗੜੀਆਂ ਹੋਈਆਂ ਔਰਤਾਂ ਹਿੰਦੂਤਵੀ ਉਹ ਕਹਿੰਦੀਆਂ ਨੇ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਦਾ ਜਿਹੜਾ ਕਲੌਜ਼ 19 ਸੈਕਸ਼ਨ 20 ਉਹਦੇ ਥੱਲੇ ਵੀ ਬੰਦਸ਼ਾਂ ਲਗਾਈਆਂ ਜਾਂਦੀਆਂ ਨੇ। ਨਾਅਰਿਆਂ 'ਚ ਜਿਨ੍ਹਾਂ ਭਾਵਨਾਵਾਂ ਦਾ ਜ਼ਿਕਰ ਹੈ ਉਹਨਾਂ ਬਾਰੇ ਸਟੂਡੈਂਟਸ ਨੂੰ ਜਿਹੜਾ ਵਿਚਾਰ ਕਰਨ ਦੀ ਲੋੜ ਹੈ, ਔਰ ਜਿਨ੍ਹਾਂ ਦੀ ਫੋਟੋ ਅਫਜ਼ਲ ਔਰ ਮਕਬੂਲ ਦੇ ਪੋਸਟਾਂ ਦੇ ਨਾਲ ਰਿਕਾਰਡ 'ਚ ਹੈ ਕਿ ਇਹ JNU ਦੇ ਟੀਚਰਸ ਦਾ ਫਰਜ਼ ਬਣਦਾ ਹੈ ਕਿ ਉਹ ਉਹਨਾਂ ਨੂੰ ਜਿਹੜਾ ਠੀਕ ਰਸਤੇ ਤੇ ਲਿਆਉਣ। ਹੁਣ ਇਹ ਤੋਂ ਤੁਸੀਂ ਔਰ ਕਿਹਾ ਜੀ 6 ਮਹੀਨੇ ਇੱਕ ਫੈਕਲਟੀ ਮੈਂਬਰ ਨੇ ਉਹਦੀ ਵਾਰੰਟੀ ਦਿੱਤੀ ਹੈ ਜਾਂ ਉਹਨੂੰ ਕੀ ਕਹਿੰਦੇ ਨੇ ਉਸ ਦਾ ਉਹਨੂੰ ਜਿਹੜੀ ਹੈ ਅਸ਼ੋਰਟੀ ਦਿੱਤੀ ਹੈ, 10,000 ਰੁਪਏ ਦਾ ਬੌਂਡ ਹੈ। ਉਹਨੇ ਕਿਹਾ ਜੀ ਕਿਉਂਕਿ ਬਹੁਤ ਗਰੀਬ ਪਰਿਵਾਰ ਹੈ ਇਸ ਲਈ ਅਸੀਂ ਇਹਨੂੰ ਦੇ ਰਹੇ, ਪਰ 6 ਮਹੀਨੇ ਅਸੀਂ ਨਜ਼ਰ ਰੱਖਾਂਗੇ। ਇਹਦੇ ਬਾਵਜੂਦ ਕਿ ਕੋਈ ਸਬੂਤ ਉਹਦੇ ਖਿਲਾਫ ਨਹੀਂ, ਦਿੱਲੀ ਸਰਕਾਰ ਨੇ ਕਿਹਾ ਨਹੀਂ ਹੈ। ਔਰ ਇਹ ਜਿਹੜੀ ਜੱਜ ਹੈ ਹਿੰਦੂਤਵਾ ਦੀ ਇੰਟਰਪ੍ਰੀਟਰ ਬਣੀ ਹੋਈ ਹੈ, ਤਿਰੰਗੇ ਦੀ ਲਾਸ਼ਾਂ ਆਈਆਂ, ਸਿਆਚਨ ਗਲੇਸ਼ੀਅਰ ਐਕਸਪ੍ਰੈਸ਼ਨ ਇਹ ਉਹ, ਉਹਦੇ ਤੋਂ ਅੰਦਾਜ਼ਾ ਲਾਓ ਕਿ ਆਉਣ ਵਾਲੇ ਦਿਨਾਂ 'ਚ ਜਦੋਂ ਹੁਣ ਇਹ ਸਾਰੇ ਕੇਸ ਜਿਸ ਕਿਸਮ ਦੀਆਂ ਧਮਕੀਆਂ, ਅੱਬਲ ਤਾਂ ਕੇਸ ਹੀ ਰਜਿਸਟਰ ਨਹੀਂ ਹੁੰਦੇ, FIR ਹੀ ਨਹੀਂ ਬਣਦੀ, ਜੇ FIR ਹੋ ਗਈ ਚਲਾਨ ਹੀ ਪੇਸ਼ ਨਹੀਂ ਹੋਏਗਾ। ਆ ਪ੍ਰੋਫੈਸਰ ਭੁੱਲਰ ਨੂੰ 22 ਸਾਲ ਪਹਿਲਾਂ ਟਾਡਾ ਦਾ ਇੱਕ ਕੇਸ ਝੂਠਾ ਜਿਹੜਾ ਬਣਾਇਆ ਹੋਇਆ ਸੀ ਔਰ ਉਹ ਬਿਮਾਰ ਬੰਦਾ, ਔਰ ਹੁਣ 22 ਸਾਲ ਬਾਅਦ ਜਿਹੜੀ ਹੈ ਉਹਦੇ ਉੱਤੇ ਟਾਡਾ ਦੀ ਚਾਰਜ ਸ਼ੀਟ ਦਾਇਰ ਕੀਤੀ। ਵੱਖਰੀ ਗੱਲ ਹੈ ਵੀ ਜੱਜ ਨੇ ਕੇਸ ਥਰੂ ਆਊਟ ਉਹਨੂੰ ਮਤਲਬ ਜਿਹੜੀ ਹੈ ਜ਼ਮਾਨਤ ਦੇ ਦਿੱਤੀ। ਉਹਨਾਂ ਨੇ ਕਿਹਾ ਜੀ ਕਾਨੂੰਨ ਮੁਤਾਬਕ ਵੀ 90 ਦਿਨ ਦੇ ਵਿੱਚ ਤੁਸੀਂ ਚਲਾਨ ਸ਼ੀਟ ਪੇਸ਼ ਕਰਨੀ ਹੁੰਦੀ ਹੈ, ਵੱਧ ਤੋਂ ਵੱਧ 120 ਦਿਨ। ਪਰ ਇੱਧਰ 22 ਸਾਲ ਪੁਰਾਣੇ ਟਾਡਾ ਦੇ ਕੇਸ ਕੱਢੇ ਜਾ ਰਹੇ ਨੇ ਔਰ ਉਧਰ ਉਹ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਕਿ ਭਾਈ ਫਿਊਚਰ ਦੇ ਵਿੱਚ ਜਦੋਂ ਹੁਣ ਇਸ ਕਿਸਮ ਦੇ ਫੈਸਲੇ ਲਿਖਣ ਵਾਲੇ ਜੱਜਾਂ ਦੇ ਸਾਹਮਣੇ ਕੇਸ ਜਾਣਗੇ ਤੇ ਫਿਰ ਦੇਸ਼ ਧਰੋਹ ਜਿਨ੍ਹਾਂ ਤੇ ਬਣਾਇਆ ਹੋਇਆ ਉਹ ਪੱਕੇ ਦੇਸ਼ ਧਰੋਹ ਹੀ ਹੋਣਗੇ। ਔਰ ਇਹ ਜਿਹੜੇ ਹਿੰਦੂਤਵਾ ਵਾਲੇ ਔਰ ਘੱਟ ਗਿਣਤੀਆਂ ਨੂੰ ਮਾਰ ਭਜਾਓ ਔਰ ਦੂਜਾ ਇਹ ਤਿਰੰਗੇ ਦੇ ਭਗਤ ਦੇਸ਼ ਭਗਤ ਜਿਹੜੇ ਨੇ ਗਰਦਾਨੇ ਜਾਣਗੇ। ਸੋ ਇਹ ਭਾਰਤ ਦੀ ਅਸਲੀਅਤ ਜਿਹੜੀ ਹੈ ਉਹ ਸਾਹਮਣੇ, ਔਰ ਇਹ ਜੁਡੀਸ਼ਰੀ ਜਿਹੜੀ ਕਿ ਇੰਟਰਪ੍ਰੀਟਰ ਹੈ ਕਨਸਟੀਟਿਊਸ਼ਨ ਦੀ, ਉਹਦਾ ਹਾਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੀਆਂ ਅਹਿਮ ਖਬਰਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ।